ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਅਪਡੇਟ ਕੈਲੀਫੋਰਨੀਆ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ, ਅੱਜ ਫਰਵਰੀ ਦੀ 26 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜ ਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਸਡੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲੀ ਖਬਰ ਜਿਹੜਾ ਉਹ ਹਿਲਰੀ ਕਲਿੰਟਨ ਉਹਨਾਂ ਦੇ ਸੰਬੰਧ ਦੇ ਵਿੱਚ ਆ। ਜੈਫਰੀ ਆਈਪਸਟਾਈਨ ਨੂੰ ਲੈ ਕੇ ਤੇ ਜੋ ਉਹਨਾਂ ਦੀ ਹੀਅਰਿੰਗ ਹੋਣੀ ਸੀ, ਉਹਦੇ ਵਿੱਚ ਹਿਲਰੀ ਕਲਿੰਟਨ ਨੇ ਇਹ ਕਿਹਾ ਹੈ ਕਿ ਮੇਰਾ ਕੁਛ ਵੀ ਲੈਣਾ ਦੇਣਾ ਨਹੀਂ ਹੈਗਾ, ਨਾ ਹੀ ਮੈਂ ਕਦੇ ਜੈਫਰੀ ਐਪਸਟੇਨ ਨੂੰ ਮਿਲੀ ਹੈਗੀ ਆ। ਸੋ ਜੈਫਰੀ ਐਪਸਟੇਨ ਦਾ ਮਾਮਲਾ ਪੂਰੀ ਦੁਨੀਆ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ। ਕਈ ਮੁਲਕਾਂ ਦੇ ਹੈੱਡ ਵੀ ਜਿਹੜੇ ਆ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ। ਅੱਜ ਵੀ ਇੱਕ ਬਹੁਤ ਵੱਡੀ ਬੈਂਕ ਆ, ਉਹਦਾ ਜਿਹੜਾ CEO ਆ, ਉਸ ਨੂੰ ਰਿਜ਼ਾਈਨ ਕਰਨਾ ਪਿਆ। ਹੁਣ ਫੋਟੋਆਂ ਪਤਾ ਨਹੀਂ ਕਿੱਥੋਂ ਲਿਆਂਦੀਆਂ, ਪਰ ਹਿਲਰੀ ਕਲਿੰਟਨ ਨੇ ਹੀਅਰਿੰਗ ਜਿਹੜੀ ਡੈਪੋਜੀਸ਼ਨ ਹੋਣੀ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇਹ ਇੱਕ ਤਰ੍ਹਾਂ ਦੇ ਨਾਲ ਪੋਲੀਟੀਕਲ ਥੀਏਟਰ ਹੈਗਾ, ਤੇ ਮੇਰਾ ਜਿਹੜਾ ਆ ਕਦੇ ਵੀ ਨਾ ਉਹਦੇ ਨਾਲ ਕੰਟੈਕਟ ਹੋਇਆ ਤੇ ਨਾ ਹੀ ਮੈਂ ਉਹਨੂੰ ਕਦੇ ਮਿਲੀ ਹੈਗੀ। ਜੀ, ਰਿਪਰੈਜ਼ੈਂਟੇਟਿਵ ਲਾਰਨ ਬੋਬਰਟ, ਉਸਨੇ ਇਹ ਜਿਹੜੀ ਬਿਹਾਈਂਡ ਡੋਰ ਮੀਟਿੰਗ ਸੀਗੀ, ਇਹ ਜਿਹੜੀ ਡੈਪੋਜੀਸ਼ਨ ਸੀ ਜਿਸ ਵਿੱਚ ਇਸ ਨੂੰ ਸਵਾਲ ਜਵਾਬ ਕੀਤੇ ਜਿਹੜੇ ਉਹ ਜਾ ਰਹੇ ਸੀਗੇ, ਉਸ ਨੂੰ ਲੀਕ ਜਿਹੜਾ ਉਹ ਕਰ ਦਿੱਤਾ। ਉਸ ਤੋਂ ਬਾਅਦ ਦੇ ਵਿੱਚ ਹੌ ਹੱਲਾ ਜਿਹੜਾ ਉਹ ਖਾਸਾ ਇਸ ਦੇ ਵਿੱਚ ਪੈ ਗਿਆ ਆ। ਤੇ ਹੁਣ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਉਹ ਕਹਿੰਦੇ ਵੀ ਲਾਰਨ ਬੋਬਰਟ ਦੇ ਉੱਤੇ ਇਸ ਦੀ ਕਾਰਵਾਈ ਕਰਨੀ ਜਿਹੜੀ ਉਹ ਚਾਹੀਦੀ ਹੈਗੀ ਆ। ਅਨਆਥੋਰਾਈਜ਼ਡ ਫੋਟੋ ਕਹਿੰਦੇ ਵੀ ਉਸਨੇ ਲੈ ਕੇ ਤੇ ਕੰਜ਼ਰਵੇਟਿਵ ਇੱਕ ਇਨਫਲੂਐਂਸਰ ਬੈਨੀ ਜੌਨਸਨ ਨੂੰ ਘੱਲ ਦਿੱਤੀ ਸੀਗੀ, ਤੇ ਜਿਹੜੀ ਜੌਨਸਨ ਨੇ ਜਿਹੜੀ ਕਲੋਜ਼ ਡੋਰ ਪ੍ਰੋਸੀਡਿੰਗ ਆ ਉਸ ਨੂੰ ਐਕਸ ਦੇ ਉੱਤੇ ਜਿਹੜਾ ਉਹ ਪਾ ਦਿੱਤਾ ਸੀਗਾ। ਸੋ ਇਹ ਪੈਨਲ ਦੇ ਮੋਹਰੇ ਟੈਸਟੀਫਾਈ ਜਿਹੜੀ ਉਹ ਹਿਲਰੀ ਕਲਿੰਟਨ, ਸਾਬਕਾ ਸੈਕਟਰੀ ਆਫ ਸਟੇਟ ਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਡੈਮੋਕ੍ਰੇਟ ਪਾਰਟੀ ਵੱਲੋਂ, ਉਸ ਨੂੰ ਜਿਹੜਾ ਉਹ ਸਾਹਮਣਾ ਕਰਨਾ ਪਿਆ ਆ। ਲਾਰਨ ਬੋਬਰਟ ਨੇ ਬਾਅਦ ਦੇ ਵਿੱਚ ਕਿਹਾ ਬੈਨੀ ਡਿਡ ਨਥਿੰਗ ਰੋਂਗ, ਵੀ ਇਹ ਜਿਹੜੀ ਕਲੋਜ਼ ਡੋਰ ਡੈਪੋਜੀਸ਼ਨ ਸੀ ਉਸਨੂੰ ਉਸਦੀ ਫੋਟੋ ਜਿਹੜੀ ਉਹ ਪੋਸਟ ਕਰਕੇ ਕਹਿੰਦੇ ਵੀ ਉਸਨੇ ਕੋਈ ਗਲਤੀ ਜਿਹੜੀ ਉਹ ਨਹੀਂ ਕੀਤੀ ਹੈਗੀ। ਸੋ ਜਿੱਦਾਂ ਤੁਸੀਂ ਦੱਸਿਆ ਵੀ ਉਸਨੇ ਆਪਣੀ ਓਪਨਿੰਗ ਸਟੇਟਮੈਂਟ ਦੇ ਵਿੱਚ ਕਿਹਾ ਸੀ ਵੀ ਉਸਨੂੰ ਐਪਸਟੀਨ ਦੀਆਂ ਜਿਹੜੀ ਕ੍ਰਿਮੀਨਲ ਐਕਟੀਵਿਟੀਜ਼ ਦੇ ਬਾਰੇ ਕੋਈ ਨਵੀਂ ਹੋਰ ਇਨਫੋਰਮੇਸ਼ਨ ਨਹੀਂ ਹੈਗੀ। ਓਵਰਸਾਈਟ ਕਮੇਟੀ ਦੇ ਜਿਹੜੇ ਚੇਅਰਮੈਨ ਜੇਮਸ ਕੋਮਰ ਆ, ਉਹਨਾਂ ਨੇ ਗੱਲਬਾਤ ਕਰਦੇ ਹੋਏ ਜਿਹੜਾ ਉਹ ਆਖਿਆ, ਕਹਿੰਦੇ ਵੀ ਰਿਪਬਲਿਕਨਸ ਪਲਾਨ ਕਰ ਰਹੇ ਆ ਸਵਾਲ ਕਰਨ ਦੇ ਲਈ ਹਿਲਰੀ ਕਲਿੰਟਨ ਨੂੰ, ਵੀ ਕਿਤੇ ਉਹ ਜਾਣਦੇ ਆ ਵੀ ਜਿਹੜਾ ਐਪਸਟੀਨ ਸੀਗਾ ਉਹ ਕਿਤੇ ਬਾਹਰਲੇ ਮੁਲਕ ਦੇ ਫੋਰਨ ਕੰਟਰੀ ਦੇ ਜਿਹੜੇ ਉਹ ਐਸਟ ਦੇ ਤੌਰ ਦੇ ਉੱਤੇ ਤਾਂ ਨਹੀਂ ਸੀ ਕੰਮ ਜਿਹੜਾ ਉਹ ਕਰ ਰਿਹਾ। ਉਹਨੇ ਇੰਨੀ ਜਿਹੜੀ ਮਾਇਆ ਆ, ਵੈਲਥ ਆ, ਮਨੀ ਆ, ਉਹ ਕਿੱਦਾਂ ਜਿਹੜੀ ਉਹ ਰੇਜ਼ ਕੀਤੀ ਉਹਨਾਂ ਦੀ ਕਲਿੰਟਨ ਫਾਊਂਡੇਸ਼ਨ ਦੇ ਵਾਸਤੇ ਵੀ। ਸੋ ਹਿਲਰੀ ਕਲਿੰਟਨ ਨਕਾਰ ਰਹੀ ਆ ਵੀ ਉਹ ਕਦੀ ਐਪਸਟੀਨ ਨੂੰ ਮਿਲੀ ਜਿਹੜੀ ਹੋਵੇ। ਗੈਸਲੀਨ ਮੈਕਸਵੈਲ ਉਸ ਨੂੰ ਕਹਿੰਦੀ ਵੀ ਉਹ ਐਕੁਐਂਟਸ ਦੇ ਤੌਰ ਦੇ ਉੱਤੇ ਜ਼ਰੂਰ ਜਾਣਦੀ ਸੀਗੀ। ਉੱਦਾਂ ਜੇ ਦੱਸਦੇ ਜਾਈਏ ਤਾਂ ਜਿਹੜੀ ਗੈਸਲੀਨ ਮੈਕਸਵੈਲ ਆ, ਉਸਨੇ ਪਹਿਲਾਂ ਹੀ ਕਾਂਗਰੈਸ਼ਨਲ ਡੈਪੋਜੀਸ਼ਨ ਦੇ ਵਿੱਚ 5th ਅਮੈਂਡਮੈਂਟ ਨੂੰ ਪਲੀ ਕੀਤਾ ਹੈ, ਪਲੈਡ ਦਾ 5th। ਉਹਨੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਉੱਥੇ ਨਾ ਕੀਤੀ ਸੀ, ਪਰ ਹਿਲਰੀ ਕਲਿੰਟਨ ਦੀ ਡੈਪੋਜੀਸ਼ਨ ਦੀ ਜਿਹੜੀ ਫੋਟੋ ਆ ਉਸਨੇ ਇਸ ਕਹਿ ਸਕਦੇ ਹਾਂ ਵੀ ਜੋ ਚੱਲ ਰਹੇ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਕੁਝ ਸਮੇਂ ਦੇ ਲਈ ਡੀਰੇਲ ਜ਼ਰੂਰ ਕਰ ਦਿੱਤਾ।
ਕੋਲੰਬੀਆ ਯੂਨੀਵਰਸਿਟੀ ਦੀ ਇੱਕ ਸਟੂਡੈਂਟ ਨੂੰ DHS ਦੇ ਏਜੰਟਸ ਨੇ ਭੁਲੇਖੇ ਦੇ ਨਾਲ ਜਾ ਕੇ ਜਿਹੜਾ ਆ ਮਿਸ ਰਿਪਰੈਜ਼ੈਂਟ ਕਰਕੇ ਉਹਦੀ ਐਂਟਰੀ ਉਸ ਯੂਨੀਵਰਸਿਟੀ ਦੇ ਵਿੱਚ ਉਸ ਨੂੰ ਅਰੈਸਟ ਕਰ ਲਿਆ ਤੇ ਇਹ ਅਜ਼ਰਬਾਈਜਾਨ ਜੋ ਮੁਲਕ ਆ ਉੱਥੇ ਦੀ ਰਹਿਣ ਵਾਲੀ ਹੈਗੀ ਆ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਨਫਰਮ ਕੀਤਾ ਵੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਏਜੰਟਸ ਨੇ ਐਲਮੀਨਾ ਅਗੋਇਆ ਉਸ ਨੂੰ ਅਰੈਸਟ ਕੀਤਾ ਜੋ ਕਿ ਅਜ਼ਰਬਾਈਜਾਨ ਮੁਲਕ ਦੀ ਰਹਿਣ ਵਾਲੀ ਆ ਕਹਿੰਦੇ ਵੀ ਉਹਦਾ ਜਿਹੜਾ ਸਟੂਡੈਂਟ ਵੀਜ਼ਾ ਸੀ 2016 ਚ ਇੱਕ ਤਰ੍ਹਾਂ ਦੇ ਨਾਲ ਕੈਂਸਲ ਹੋ ਗਿਆ ਟਰਮੀਨੇਟ ਹੋ ਗਿਆ ਸੀ ਫॉर ਫੇਲਿੰਗ ਟੂ ਅਟੈਂਡ ਕਲਾਸਿਸ ਬਿਲਡਿੰਗ ਮੈਨੇਜਰ ਤੇ ਜਿਹੜਾ ਉਹਦਾ ਰੂਮਮੇਟ ਸੀ ਉਹਨਾਂ ਨੇ ਅਪਾਰਟਮੈਂਟ ਦੇ ਵਿੱਚ ਇਹਨਾਂ ਨੂੰ ਆਣ ਦਿੱਤਾ ਤੇ ਬਾਅਦ ਦੇ ਵਿੱਚ ਲੈ ਗਿਆ ਤੇ ਜੋ ਨਿਊਯਾਰਕ ਦੇ ਮੇਅਰ ਆ ਹਮਦਾਨੀ ਉਹਨਾਂ ਨੂੰ ਵਿੱਚ ਇਨਵੋਲਵ ਹੋਣਾ ਪਿਆ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਕਾਲ ਕੀਤੀ ਤੇ ਹੁਣ ਖਬਰ ਇਹ ਆ ਰਹੀ ਆ ਕਿ ਉਸ ਨੂੰ ਜਿਹੜਾ ਆ ਛੱਡ ਦਿੱਤਾ ਗਿਆ ਹੈਗਾ ਆ ਸੋ ਉਹਨਾਂ ਨੇ ਕਿਹਾ ਵੀ ਨਰੂਲ ਅਮੀਨ ਸ਼ਾਹ ਆਲਮ ਇੱਕ ਬਲਾਈਂਡ ਰਿਫਿਊਜੀ ਜਿਸ ਦੀ ਮੌਤ ਹੋਈ ਸੀ ਬਫਲੋ ਦੇ ਵਿੱਚ ਨਿਊਯਾਰਕ 'ਚ ਉਸ ਨੂੰ ਵੀ ਆਈਸ ਵਾਲਿਆਂ ਨੇ ਅਰੈਸਟ ਕੀਤਾ ਤੇ 4-5 ਮੀਲ ਦੂਰ ਜਾ ਕੇ ਇੱਕ ਜਿੱਥੇ ਸਨੋ ਪੈਂਦੀ ਸੀਗੀ ਸੜਕ ਤੇ ਛੱਡ ਦਿੱਤਾ ਤੇ ਨਾ ਤਾਂ ਉਹ ਵਿਚਾਰਾ ਬੋਲ ਸਕਦਾ ਸੀ ਤੇ ਨਾ ਹੀ ਉਹਨੂੰ ਦਿਸਦਾ ਸੀ ਤੇ ਉਸ ਦੀ ਜਿਹੜੀ ਮੌਤ ਹੋ ਗਈ ਉਹ ਰਿਹੰਗਾ ਦਾ ਰਹਿਣ ਵਾਲਾ ਸੀ ਜਿਸ ਨੇ ਅਮਰੀਕਾ ਦੇ ਵਿੱਚ ਰਿਫਿਊਜੀ ਸਟੇਟਸ ਲਿਆ ਹੋਇਆ ਸੀ ਸੋ ਸ਼ਰਨ ਲਈ ਹੋਈ ਸੀ ਉਸਨੇ ਤੇ ਪਹਿਲਾਂ ਉਸ ਨੂੰ ਡਿਟੇਨ ਕੀਤਾ ਸੀ ਆਈਸ ਵਾਲਿਆਂ ਨੇ ਫਿਰ ਜਦੋਂ ਡਿਪੋਰਟ ਕਰਨ 'ਚ ਨਾਕਾਮਯਾਬ ਰਹੇ ਤਾਂ ਉਹਨੂੰ ਘਰ ਤੋਂ ਕਹਿੰਦੇ 5 ਮੀਲ ਦੂਰ ਛੱਡ ਦਿੱਤਾ ਉਹ ਅੰਨਾ ਵਿਚਾਰਾ ਇੱਕ ਹਿਸਾਬ ਦੇ ਨਾਲ ਸੀਗਾ ਤਕਰੀਬਨ ਕਹਿੰਦੇ ਪੂਰਾ ਹੀ ਅੰਨਾ ਸੀਗਾ ਉਸਨੂੰ ਦਿਸਦਾ ਨਹੀਂ ਸੀ ਹੈਲਪਿੰਗ ਸਟਿਕ ਉਹਨੂੰ ਚਾਹੀਦੀ ਸੀ ਤੇ ਬਰਫ਼ ਪੈਂਦੀ ਦੇ ਵਿੱਚ ਛੱਡਤੇ ਤੇ ਉਸ ਦੀ ਬਾਅਦ ਦੇ ਵਿੱਚ ਲਾਸ਼ ਮਿਲੀ ਹੈਗੀ ਆ ਸੋ ਇਹ ਕਾਫੀ ਜਿਹੜਾ ਰੌਲਾ ਰੱਪਾ ਹੈ ਇਸ ਟਾਈਮ ਇਸ ਬਾਬਤ ਉਸ ਰੋਹਿੰਗਿਆ ਦੇ ਰੈਫਿਊਜੀ ਦੇ ਬਾਬਤ ਚੱਲ ਰਿਹਾ ਆ ਜਿਹੜਾ ਜ਼ੋਹਰਾਨ ਮਮਦਾਨੀ ਆ ਨਿਊਯਾਰਕ ਦਾ ਨਵਾਂ ਚੁਣਿਆ ਗਿਆ ਮੇਅਰ ਉਸਨੇ ਅੱਜ ਮੁਲਾਕਾਤ ਕੀਤੀ ਆ ਰਾਸ਼ਟਰਪਤੀ ਟਰੰਪ ਦੇ ਨਾਲ ਦੋਨਾਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਸਾਹਮਣੇ ਆਈਆਂ ਆ ਕੁਝ ਮਹੀਨੇ ਪਹਿਲਾਂ ਵੀ ਇਹਨਾਂ ਦੋਨਾਂ ਦੀ ਜਿਹੜੀ ਮੁਲਾਕਾਤ ਇਹ ਮਮਦਾਨੀ ਦੇ ਜਿੱਤਣ ਤੋਂ ਬਾਅਦ ਦੇ ਵਿੱਚ ਹੋਈ ਸੀ ਤੇ ਇਹ ਦੱਸਿਆ ਗਿਆ ਆ ਵੀ ਇਹਨਾਂ ਨੇ ਇਹ ਆਖਿਆ ਆ ਵੀ ਟਰੰਪ ਹੁਣਾਂ ਦੇ ਕੋਲ ਉਹਨਾਂ ਨੇ ਪ੍ਰਪੋਜ਼ਲ ਲੈ ਕੇ ਗਏ ਆ ਵੀ 12,000 ਹਾਊਸਿੰਗ ਯੂਨਿਟ ਨਿਊਯਾਰਕ ਦੇ ਵਿੱਚ ਬਣਾਉਣ ਦੇ ਲਈ ਤੇ ਮਮਦਾਨੀ ਨੇ ਦੇ ਪ੍ਰੈਸ ਸਕੱਤਰ ਜਿਹੜੇ ਉਹਨਾਂ ਨੇ ਕਿਹਾ ਵੀ ਜਿਹੜੇ ਪ੍ਰੈਜ਼ੀਡੈਂਟ ਆ ਉਹ ਬੜੇ ਐਂਥੂਸੀਆਸਟਿਕ ਸੀਗੇ ਇਸ ਆਈਡੀਆ ਦੇ ਬਾਰੇ ਸੋ ਹੋ ਸਕਦਾ ਹੈ ਵੀ ਫੈਡਰਲ ਇਨਵੈਸਟਮੈਂਟ ਇਹ ਹਾਊਸਿੰਗ ਦੇ ਲਈ ਕਹਿੰਦੇ ਪਹਿਲੀ ਵਾਰ ਪਿਛਲੇ 50 ਸਾਲਾਂ ਦੇ ਇਤਿਹਾਸ 'ਚ ਉਹ ਉੱਥੇ ਹੋ ਸਕਦੀ ਹੈਗੀ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆ ਮਮਦਾਨੀ ਦੇ ਜਿਹੜੇ ਸਾਥੀ ਆ ਉਹਨਾਂ ਨੇ ਇੱਕ ਫੇਕ ਫਰੰਟ ਪੇਜ ਨਿਊਯਾਰਕ ਡੇਲੀ ਦੇ ਬਣਾ ਕੇ ਜਿਹੜੇ ਉਹ ਲੈ ਕੇ ਗਏ ਜਿਸ ਦੀਆਂ ਤਸਵੀਰਾਂ ਇਸ ਮੌਕੇ ਕਾਫੀ ਵਾਇਰਲ ਹੋ ਰਹੀਆਂ ਆ ਸੋ ਜਿਹਦੇ ਵਿੱਚ ਟਰੰਪ ਟੂ ਸਿਟੀ ਲੈਟਸ ਬਿਲਡ ਬੈਕਸ ਨਿਊ ਐਰਾ ਆਫ ਹਾਊਸਿੰਗ ਟਰੰਪ ਹੁਣਾਂ ਦੀ ਫੋਟੋ ਸੋ ਜਿੱਦਾਂ ਤੁਸੀਂ ਕਹਿ ਲਓ ਵੀ ਟਰੰਪ ਹੁਣਾਂ ਨੂੰ ਪੂਰਾ ਜਿਹੜਾ ਮੱਖਣ ਲਾ ਰਹੇ ਆ ਮਮਦਾਨੀ ਵੀ ਉਹਨਾਂ ਦੇ ਜਿਹੜੇ ਕਾਰਜ ਆ ਜਾਂ ਉਹਨਾਂ ਦੇ ਕੰਮ ਆ ਉਸ ਨੂੰ ਜਿਹੜਾ ਉਹ ਕਰ ਦੇਣ ਤੇ ਇਹ ਜਿਹੜੀ ਬੀਬੀ ਨੂੰ ਛੱਡਿਆ ਹਰਜੋਤ ਸਿੰਘ ਜੀ ਕੋਲੰਬੀਆ ਯੂਨੀਵਰਸਿਟੀ ਵਾਲੀ ਇਹਦੀ ਗੱਲ ਵੀ ਮਮਦਾਨੀ ਨੇ ਕਹਿੰਦੇ ਉੱਥੇ ਜਾ ਕੇ ਜਿਹੜੀ ਉਹ ਕੀਤੀ ਸੀ ਜਿਹੜੀ ਮੀਟਿੰਗ ਤੋਂ ਬਾਅਦ ਚ ਟਰੰਪ ਤੋਂ ਕਹਿੰਦੇ ਵੀ ਉਹਨਾਂ ਨੂੰ ਕਾਲ ਆਈ ਤੇ ਉਹਨਾਂ ਨੇ ਕਿਹਾ ਵੀ ਉਹ ਉਸ ਨੂੰ ਛੱਡਣ ਜਾ ਰਹੇ ਹੈਗੇ ਅਗਲੀ ਖਬਰ ਵੱਲ ਚਲੀਏ ਕਹਿੰਦੇ ਵੀ USA ਦੇ ਵਿੱਚ ਜਿਹੜੇ ਹੋਮ ਓਨਰਸ ਆ ਤਾਂ ਉਹਨਾਂ ਦੇ ਲਈ ਮਾਰਗੇਜ ਦੇ ਰੇਟਸ ਹੁਣ 6% ਤੋਂ ਥੱਲੇ ਚਲ ਗਏ ਆ ਸਨ 2022 ਤੋਂ ਪਹਿਲੀ ਵਾਰੀ ਇਹ ਹੋਇਆ ਵੀ 30 ਈਅਰ ਫਿਕਸ ਰੇਟ 5.98% ਤੇ ਪਹੁੰਚੇ ਹੈਗੇ ਆ ਇਹ ਲੋਐਸਟ ਆ ਸਤੰਬਰ 2022 ਤੋਂ ਬਾਅਦ ਸੋ ਹਾਊਸਿੰਗ ਦੀ ਪ੍ਰੋਬਲਮ ਕਾਫੀ ਚੱਲ ਰਹੀ ਕਿਉਂਕਿ ਇੰਟਰਸਟ ਰੇਟ ਇੰਨਾ ਜ਼ਿਆਦਾ ਆ ਸੋ ਲੋਕਾਂ ਦੇ ਲਈ ਘਰ ਖਰੀਦਣੇ ਜਿਹੜੇ ਆ ਕਾਫੀ ਔਖੇ ਆ ਪੇਮੈਂਟ ਬਹੁਤ ਜ਼ਿਆਦਾ ਹੁਣ ਜਿਨ੍ਹਾਂ ਨੇ 2.5 3% ਤੇ ਲਏ ਹੋਏ ਆ ਸੋ ਉਹ ਵੇਚਦੇ ਨਹੀਂ ਵੀ ਸਾਡਾ ਇੰਟਰਸਟ ਰੇਟ ਆਲਰੇਡੀ ਬਹੁਤ ਥੱਲੇ ਹੈਗਾ ਜੀ ਇਸ ਮੌਕੇ ਜਿਹੜਾ ਇਹ ਪਤਾ ਲੱਗ ਰਿਹਾ ਜਿਹੜਾ ਕਿਊਬਾ ਦੇ ਨਾਲ ਹਰਜੋਤ ਸਿੰਘ ਜੀ ਕੋਸਟ ਗਾਰਡ ਵਾਲਾ ਰੌਲਾ ਪਿਆ ਸੀ ਜਿਹੜੇ 4 ਬੰਦੇ ਕਿਊਬਾ ਨੇ ਮਾਰੇ ਆ ਉਹ ਕਹਿੰਦੇ US ਸਿਟੀਜ਼ਨ ਹੀ ਸੀਗੇ ਚੋਰੀ ਦੀ ਬੋਟ ਸੀਗੀ ਜਿਸ ਦੇ ਉੱਤੇ ਉਹ 10 ਜਣੇ ਸਵਾਰ ਸੀ ਜਿਨ੍ਹਾਂ ਚੋਂ 4 ਜਣਿਆਂ ਦੀ ਮੌਤ ਜਿਹੜੀ ਹੋਈ ਆ ਕਿਊਬਾ ਦੇ ਕੋਸਟ ਗਾਰਡ ਵਾਲੇ ਕਹਿੰਦੇ ਵੀ ਸਾਡੇ ਤੇ ਪਹਿਲਾਂ ਇਹਨਾਂ ਨੇ ਗੋਲੀ ਚਲਾਈ ਜਿਸ ਦੀ ਜਵਾਬੀ ਕਾਰਵਾਈ 'ਚ ਉਹ ਵਾਰ-ਵਾਰ ਇਹ ਕਹਿ ਰਹੇ ਆ ਇਹੀ ਗੱਲ ਉਹ ਰਾਗ ਲਾਪ ਰਹੇ ਆ ਵੀ ਅਸੀਂ ਜਿਹੜੀ ਗੋਲੀ ਚਲਾਈ ਆ ਤੇ ਹੁਣ ਇਹ ਪਤਾ ਲੱਗ ਰਿਹਾ ਵੀ ਉਹ US ਸਿਟੀਜ਼ਨ ਸੀਗੇ ਸਟੋਲਨ ਬੋਟ ਦੇ ਉੱਤੇ ਜਿਹੜੀ ਡੈਡਲੀ ਸ਼ੂਟਿੰਗ ਕਿਊਬਾ ਦੇ ਕੋਸਟ ਦੇ ਨਜ਼ਦੀਕ ਵਾਪਰੀ ਆ ਸੋ 24 ਫੁੱਟੀ ਬੋਟ ਸੀਗੀ ਕਿਊਬਾ ਦੇ ਜਿਹੜੇ ਕੋਸਟ ਗਾਰਡ ਦੇ ਨਜ਼ਦੀਕ ਉਹਨਾਂ ਦੇ ਕੋਲੋਂ ਹੋਇਆ ਆ 6 ਜਣੇ ਇਸ ਦੇ ਵਿੱਚ ਫੱਟੜ ਹੋਏ ਆ ਕੱਲ ਸ਼ਾਮ ਦੀ ਇਹ ਜਿਹੜੀ ਘਟਨਾ ਦੱਸੀ ਜਾ ਰਹੀ ਹੈ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਕਿਹਾ ਆ ਵੀ ਉਹ ਇਨਵੈਸਟੀਗੇਟ ਕਰ ਰਹੇ ਆ ਤੇ ਉਹਨਾਂ ਨੇ ਅਧਿਕਾਰਤ ਤੌਰ ਦੇ ਉੱਤੇ ਕਿਊਬਾ ਨੂੰ ਆਖਿਆ ਆ ਵੀ ਸਾਨੂੰ ਐਕਸੈਸ ਦਿੱਤਾ ਜਾਵੇ ਜਿਹੜੇ 6 ਜਣੇ ਫੱਟੜ ਹੋਏ ਆ ਉਹਨਾਂ ਤੱਕ
ਕਿਊਬਾ ਦੇ ਅਧਿਕਾਰੀ ਇਹ ਕਲੇਮ ਕਰ ਰਹੇ ਆ ਵੀ ਜਿਹੜੇ ਵੈਸਲ ਦੇ ਆਕੂਪੈਂਟ ਆ, ਯਾਨੀ ਕਿ ਉਹ ਜਿਹੜੇ ਬੋਟ ਦੇ ਵਿੱਚ ਸਵਾਰ ਸੀਗੇ ਲੋਕ ਕਿਸ਼ਤੀ 'ਚ, ਉਹਨਾਂ ਨੇ ਕਿਊਬਾ ਦੇ ਕੋਸਟ ਗਾਰਡ ਤੇ ਪਹਿਲਾਂ ਗੋਲੀ ਜਿਹੜੀ ਉਹ ਚਲਾਈ ਹੈਗੀ। ਹਾਲ ਦੀ ਘੜੀ ਕਿਸੇ ਦਾ ਵੀ ਨਾਮ ਰਿਲੀਜ਼ ਨਹੀਂ ਕੀਤਾ ਗਿਆ ਤੇ ਯੂਐਸ ਅਧਿਕਾਰੀ ਜਿਹੜੇ ਉਹ ਦੱਸ ਰਹੇ ਆ ਵੀ ਜਿਹੜਾ ਬੋਟ ਦਾ ਓਨਰ ਆ ਫਲੋਰੀਡਾ ਦੇ ਵਿੱਚ ਹੈਗਾ ਆ, ਤੇ ਉਸਨੇ ਰਿਪੋਰਟ ਕੀਤਾ ਸੀਗਾ ਉਸਦੇ EMPLOYEE ਦੇ ਦੁਆਰਾ ਵੀ ਉਹਨਾਂ ਦੀ ਜਿਹੜੀ ਕਿਸ਼ਤੀ ਆ, ਬੋਟ ਆ, ਉਹ ਚੋਰੀ ਹੋ ਚੁੱਕੀ ਆ। ਸੋ ਕਹਿੰਦੇ ਵੀ ਕੁਛ ਜਿਹੜੇ ਲੋਕ ਉਸ ਬੋਟ ਦੇ ਉੱਤੇ ਜਿਹੜੇ ਸਵਾਰ ਸੀਗੇ ਉਹਨਾਂ ਦੇ ਕ੍ਰਿਮੀਨਲ ਰੈਕਡ ਵੀ ਹੈਗੇ ਆ। ਸੋ ਕਹਿੰਦੇ ਵੀ ਐਟਲੀਸਟ ਵਨ ਆਫ ਦੋਜ਼ ਵਾਜ਼ ਅ US ਸਿਟੀਜ਼ਨ। ਇਹ ਜਿਹੜੇ ਇੰਜਰਡ ਜਿਹੜਾ ਇੱਕ ਹੋਇਆ ਉਹਦੇ ਵਿੱਚ ਵੀ ਇੱਕ US ਸਿਟੀਜ਼ਨ ਹੈਗਾ ਆ, ਜਿਸ ਨੂੰ ਕਿਊਬਾ ਦੇ ਵਿੱਚ ਇਸ ਟਾਈਮ ਜ਼ੇਰੇ ਇਲਾਜ ਰੱਖਿਆ ਗਿਆ ਆ। ਇੱਕ US ਦੇ ਵਿੱਚ K1 ਵੀਜ਼ਾ ਦੇ ਉੱਤੇ ਸੀਗਾ, ਇੱਕ ਜਿਹੜਾ ਨਾਨ ਇਮੀਗ੍ਰੈਂਟ ਵੀਜ਼ਾ ਹੁੰਦਾ ਫੋਰਨਰ ਨੂੰ ਐਂਟਰ ਕਰਨ ਦੇ ਲਈ, ਤਾਂ ਜੋ US ਸਿਟੀਜ਼ਨ ਦੇ ਨਾਲ ਜਿਹਦਾ ਵਿਆਹ ਹੋ ਸਕਦਾ ਹੈਗਾ ਆ। ਤੇ ਬਾਕੀ ਇਹ ਮੰਨੇ ਜਾ ਰਹੇ ਵੀ ਉਹ ਲੀਗਲ ਪਰਮਾਨੈਂਟ ਰੈਜ਼ੀਡੈਂਟ ਸੀਗੇ US ਦੇ ਉੱਤੇ ਜਿਸ ਬੋਟ ਦੇ ਨਾਲ ਇਹ ਗੋਲੀकांड ਵਾਪਰਿਆ ਹੈਗਾ ਆ। ਸੋ ਮਨਰੋ ਕਾਉਂਟੀ ਦੇ ਜਿਹੜੇ ਸ਼ੈਰਿਫ ਆਫਿਸ ਆ ਉਹਨਾਂ ਨੇ ਕਨਫਰਮ ਕੀਤਾ ਵੀ ਉਹ ਜਿਹੜੀ ਇਸ ਬੋਟ ਦੀ ਚੋਰੀ ਆ ਉਸ ਦੀ ਇਨਵੈਸਟੀਗੇਸ਼ਨ ਕਰ ਰਹੇ ਸੀਗੇ। ਬਿਗ ਪਾਈਨ ਕੀ ਜਿਹੜਾ ਇਲਾਕਾ ਆ ਉੱਥੋਂ ਇਹ ਬੋਟ ਜਿਹੜੀ ਆ ਚੋਰੀ ਹੋਈ ਦੱਸੀ ਜਿਹੜੀ ਉਹ ਜਾਂਦੀ ਹੈਗੀ ਆ। ਸੋ ਹੁਣ ਉਹ ਚੋਰੀ ਕੀਤੀ ਬੋਟ ਦੇ ਉੱਤੇ ਜਿਹੜੇ US ਸਿਟੀਜ਼ਨ ਪਰਮਾਨੈਂਟ ਰੈਜ਼ੀਡੈਂਟ K1 ਵੀਜ਼ੇ ਵਾਲੇ ਕੁਝ ਸਵਾਰ ਸੀਗੇ, ਮਰਨ ਵਾਲਿਆਂ 'ਚ ਇੱਕ US ਸਿਟੀਜ਼ਨ ਹੁਣ ਜਿਹੜਾ ਉਹ ਦੱਸਿਆ ਜਾ ਰਿਹਾ ਆ। ਸੋ ਇਹ ਮਾਮਲਾ ਹੁਣ ਅੱਗੇ ਦੇਖੋ ਕਿਸ ਪਾਸੇ ਵੱਲ ਨੂੰ ਮੋੜ ਅੱਗੇ ਘਟਦਾ ਆ। ਕੈਲੀਫੋਰਨੀਆ ਦੇ ਵਿੱਚ ਸੈਨ ਫਰਾਂਸਿਸਕੋ ਦੇ ਲਾਗੇ ਜਿਹੜਾ ਬਨੀਸ਼ੀਆ ਸ਼ਹਿਰ ਆ, ਉੱਥੇ ਦੀ ਇੱਕ ਬਹੁਤ ਵੱਡੀ ਜਿਹੜੀ ਰਿਫਾਈਨਰੀ ਆ ਉਹ ਥੋੜੇ ਦਿਨਾਂ ਦੇ ਵਿੱਚ ਬੰਦ ਹੋਣ ਜਾ ਰਹੀ ਆ। 60 ਸਾਲਾਂ ਤੋਂ 900 ਏਕੜ ਦੇ ਵਿੱਚ ਫੈਲੀ ਹੋਈ ਇਹ ਜਿਹੜੀ ਆਇਲ ਰਿਫਾਈਨਰੀ ਆ, ਉੱਥੇ ਬ੍ਰਿਜ ਵੀ ਲੱਗੇ ਆ, ਤੁਸੀਂ ਦੇਖਦੇ ਹੋਣੇ ਜਦੋਂ ਬਨੀਸ਼ੀਆ ਬ੍ਰਿਜ ਲੰਘਦੇ ਹੈਗੇ ਆ A680 ਦੇ ਉੱਤੇ 80 ਦੇ ਉੱਤੇ, ਤੇ ਉਹਦੇ ਨਾਲ ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਹੋਰ ਉੱਪਰ ਜਾਣਗੀਆਂ। ਜਿਹੜਾ ਬਨੀਸ਼ੀਆ ਦੀ ਆਇਲ ਰਿਫਾਈਨਰੀ ਆ, ਇਹ ਟੈਕਸਸ ਆਇਲ ਕੰਪਨੀ ਬਲੈਰੋ ਨੇ ਖਰੀਦੀ ਸੀ ਐਕਸਨ ਤੋਂ 2007 ਦੇ ਵਿੱਚ, ਤੇ ਉਸ ਸਮੇਂ ਤੋਂ ਹੀ ਚੱਲ ਰਹੀ ਸੀ। ਹਜ਼ਾਰਾਂ ਦੀ ਗਿਣਤੀ 'ਚ ਇਹਨਾਂ ਦੇ EMPLOYEE ਵੀ ਆ। ਸੋ ਬਹੁਤ ਸਾਰੇ EMPLOYEES ਲੇ ਆਫ ਹੋਣਗੇ, ਬਹੁਤ ਸਾਰੇ EMPLOYEES ਨੂੰ ਮੂਵ ਵੀ ਕੀਤਾ ਜਾਊਗਾ। ਛੋਟਾ ਜਿਹਾ ਸ਼ਹਿਰ ਹੈਗਾ ਬਨੀਸ਼ੀਆ, ਜਿਹਦੇ 28,000 ਦੇ ਕਰੀਬ ਪੋਪੂਲੇਸ਼ਨ ਆ ਸਲਾਨੋ ਕਾਉਂਟੀ ਦੇ ਵਿੱਚ, ਤੇ ਬਹੁਤ ਸਾਰਾ ਬਿਜ਼ਨਸ ਜਿਹੜਾ ਇਸ ਰਿਫਾਈਨਰੀ ਦੇ ਉੱਤੇ ਡਿਪੈਂਡੈਂਟ ਸੀਗਾ। ਸੋ ਈਵਨ ਟ੍ਰੇਨ ਤੱਕ ਜਿਹੜੀ ਆ ਰਿਫਾਈਨਰੀ ਦੇ ਵਿੱਚ ਪਹੁੰਚਦੀ ਸੀਗੀ। ਸੋ ਕਹਿੰਦੇ 1,45,000 ਬੈਰਲਸ ਆਫ ਕਰੂਡ ਆਇਲ ਪਰ ਡੇ ਇਹ ਜਿਹੜਾ ਪ੍ਰੋਸੈਸ ਕਰਦੀ ਸੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜੈਲੀ ਬੈਲੀ ਇੱਕ ਜਿਹੜੀ ਕੰਪਨੀ ਆ, ਉਹਨਾਂ ਨੇ ਦੱਸਿਆ ਆ ਵੀ ਉਹ ਜੂਨ ਮਹੀਨੇ ਦੇ ਸ਼ੁਰੂਆਤ ਦੇ ਵਿੱਚ 69 ਜਿਹੜੇ EMPLOYEES ਆ ਉਹਨਾਂ ਨੂੰ ਲੇ ਆਫ ਕਰਨ ਜਾ ਰਹੀ ਆ। ਨਦਰਨ ਕੈਲੀਫੋਰਨੀਆ ਦੇ ਵਿੱਚ ਇਹਨਾਂ ਦੀ ਫੈਸਿਲਿਟੀ ਆ, ਇਸ ਨੂੰ ਇਹ ਹੁਣ ਬੰਦ ਕਰਨ ਜਾ ਰਹੇ ਆ। ਅਜੇ ਥੋੜੇ ਚਿਰ ਪਹਿਲਾਂ ਹੀ ਇੱਕ ਜਿਹੜੀ ਕੈਨਰੀ ਆ ਡੈਲ ਮੌਂਟੇ, ਉਹਨਾਂ ਦੀ ਬੈਂਕਰਪਸੀ ਹੋਣ ਤੋਂ ਬਾਅਦ 'ਚ ਉਹ ਕੈਨਰੀ ਵੀ ਜਿਹੜੀ ਨਦਰਨ ਕੈਲੀਫੋਰਨੀਆ 'ਚ ਜਿਹੜੀ ਹੈਗੀ ਆ ਉਹ ਬੰਦ ਹੋ ਰਹੀ ਆ। ਇਹ ਫੇਅਰਫੀਲਡ ਦੇ ਵਿੱਚ ਜੈਲੀ ਬੈਲੀ ਦਾ ਜਿਹੜਾ ਉਹ ਪਲਾਂਟ ਸੀਗਾ ਤੇ ਉਸ ਨੂੰ ਹੁਣ ਬੰਦ ਜਿਹੜਾ ਉਹ ਕੀਤਾ ਜਾਵੇਗਾ। ਸੋ ਕਹਿੰਦੇ ਵੀ 2026 ਦੇ ਅਖੀਰ ਤੱਕ ਤਕਰੀਬਨ ਜਿਹੜੇ 70 ਪੋਜੀਸ਼ਨਸ ਆ ਉਹਨਾਂ ਨੂੰ ਇਫੈਕਟ ਜਿਹੜਾ ਉਹ ਹੋਣਾ ਹੈਗਾ ਆ। ਸੋ ਕੈਂਡੀ ਦੀ ਪ੍ਰੋਡਕਸ਼ਨ, ਵੇਅਰ ਹਾਊਸਿੰਗ ਤੇ ਪਬਲਿਕ ਟੂਰਸ ਕਹਿੰਦੇ ਫਿਰ ਵੀ ਜਿਹੜੇ ਉਹ ਚੱਲਦੇ ਰਹਿਣਗੇ। ਸੋ ਕਹਿੰਦੇ ਵੀ ਕਾਰਪੋਰੇਟ ਕਮਰਸ਼ੀਅਲ ਆਪਰੇਸ਼ਨ ਉਹਨਾਂ ਨੂੰ ਸੀਜ਼ ਕਰਨ ਜਿਹੜੀ ਉਹ ਜਾ ਰਹੀ ਆ। 374 ਉੱਦਾਂ ਜਿਹੜੇ ਕੰਮ ਆ ਇਸ ਜੈਲੀ ਬੈਲੀ ਜਿਹੜੀ ਕੈਂਡੀ ਪ੍ਰੋਡਕਸ਼ਨ ਕੰਪਨੀ ਆ ਉਹ ਕਰਦੀ ਜਿਹੜੀ ਉਹ ਰਹੇਗੀ। ਇਹ ਪਹਿਲੀ ਲੇ ਆਫ ਨਹੀਂ ਆ, ਪਹਿਲਾਂ ਹੀ ਆਪਾਂ ਦੇਖਦੇ ਹਾਂ ਵੀ ਕੈਲੀਫੋਰਨੀਆ 'ਚ ਕੀ ਓਵਰਆਲ ਅਮਰੀਕਾ 'ਚ ਵੀ ਕਈ ਥਾਵਾਂ ਦੇ ਉੱਤੇ, ਕੈਲੀਫੋਰਨੀਆ 'ਚ ਖਾਸ ਕਰਕੇ ਕਈ ਇਲਾਕਿਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿਹੜੀ ਆਪਾਂ ਨੂੰ ਲੇ ਆਫਸ ਦੀਆਂ ਜਾਂ ਪਲਾਂਟ ਬੰਦ ਹੋਣ ਦੀਆਂ, ਹੁਣੇ ਤੁਸੀਂ ਰਿਫਾਈਨਰੀ ਦਾ ਜਿਹੜਾ ਉਹ ਦੱਸ ਕੇ ਹਟੇ ਆ ਵੀ ਉਹ ਹੋ ਰਿਹਾ, ਕੈਨਰੀ ਬੰਦ ਹੋਈ ਆ। ਬਡਵਾਈਜ਼ਰ ਵਾਲੀ ਜਿਹੜੀ ਕੰਪਨੀ ਆ ਉਸੇ ਇਲਾਕੇ ਦੇ ਵਿੱਚ ਹੀ ਆ, ਉਹ ਵੀ ਕਹਿ ਰਹੇ ਆ ਵੀ ਅਸੀਂ ਆਪਣਾ ਬੋਰੀਆ ਬਿਸਤਰਾ ਇੱਥੋਂ ਚੱਕਣ ਜਿਹੜਾ ਉਹ ਲੱਗੇ ਆ। ਸੋ ਲੇ ਆਫਸ ਰੁਕਣ ਦਾ ਨਾਮ ਅਜੇ ਕੈਲੀਫੋਰਨੀਆ 'ਚ ਨਹੀਂ ਲੈ ਰਿਹਾ। ਬਲੌਕ ਕੰਪਨੀ ਦੇ ਘੱਟੋ ਘੱਟ ਅੱਧਾ ਸਟਾਫ ਜਿਹੜਾ ਆ ਉਹ ਲੇ ਆਫ ਹੋਣ ਜਾ ਰਿਹਾ ਬਿਕੋਜ਼ ਆਫ AI, ਤੇ ਉਹਦਾ ਜਿਹੜਾ CEO ਜੋ ਆ ਉਹਨਾਂ ਨੇ ਇਹ ਕਿਹਾ, ਜੈਕ ਡੋਰਸੀ, ਇਹ ਜੋ ਬਲੌਕ ਕੰਪਨੀ ਆ ਉਹਦਾ ਕੋ-ਫਾਊਂਡਰ ਤੇ CEO ਆ, ਇਹ ਉਹੀ ਆ ਜਿਹਨੇ ਟਵਿੱਟਰ ਸਟਾਰਟ ਕੀਤਾ ਸੀ। ਸੋ ਉਹਨਾਂ ਨੇ ਕਿਹਾ ਵੀ ਜੋ ਕੁਝ ਅਸੀਂ ਕਰਨ ਜਾ ਰਹੇ ਹਾਂ 40% ਦੇ ਕਰੀਬ ਲੇ ਆਫ
ਤੇ ਉਹੀ ਬਾਕੀ ਕੰਪਨੀਆਂ ਕਰਨ ਜਾ ਰਹੀਆਂ ਆ। ਜਿਹੜੀ ਸਕੁਆਇਰ ਕੰਪਨੀ ਆ, ਕੈਸ਼ ਐਪ ਆ, ਆਫਟਰ ਪੇ ਆ, ਇਹਨਾਂ ਦੇ ਪਿੱਛੇ ਇਹ ਬਲੌਕ ਕੰਪਨੀ ਹੀ ਕੰਮ ਕਰਦੀ ਹੈਗੀ ਆ। ਕਹਿੰਦੇ ਵੀ AI ਦੇ ਨਾਲ ਬਹੁਤ ਸਾਰੇ ਇੰਟੈਲੀਜੈਂਸ ਟੂਲਸ ਹੈਗੇ ਆ ਜਿਨ੍ਹਾਂ ਦੇ ਨਾਲ ਸੋ ਜਿਹੜੇ EMPLOYEES ਆ ਉਹਨਾਂ ਨੂੰ ਨਹੀਂ ਜ਼ਰੂਰਤ ਨਹੀਂ ਹੈਗੀ। ਕੰਪਨੀ ਨੇ ਕਿਹਾ ਵੀ 4000 EMPLOYEES ਨੂੰ ਲੇ ਆਫ ਕੀਤਾ ਜਾਊਗਾ, ਜਿਹਦੇ ਨਾਲ ਸਿਰਫ ਉਹਨਾਂ ਦੀ ਜਿਹੜੀ ਵਰਕਫੋਰਸ ਆ ਉਹ 6000 ਹੀ ਰਹਿ ਜਾਊਗੀ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕੀ ਜਿਹੜਾ ਸਿਚੁਏਸ਼ਨ ਬਣਦੀ ਜਾ ਰਹੀ ਆ। ਬਲੌਕ ਦੇ CFO ਅਮ੍ਰਿਤਾ ਅਹੂਜਾ ਆ, ਉਹਨਾਂ ਨੇ ਇਹ ਕਿਹਾ ਵੀ ਟੈਕ ਕੰਪਨੀ ਦਾ ਜਿਹੜਾ ਫਾਈਨੈਂਸ਼ੀਅਲ ਗਾਈਡੈਂਸ ਇਹ ਆ ਤੇ ਬਹੁਤ ਤੇਜ਼ੀ ਦੇ ਨਾਲ ਤੇ ਆਪਾਂ ਜਿਹੜੇ ਮੂਵ ਹੁੰਨੇ ਆ। ਸੋ ਜਿਹੜੀ ਟੈਲੈਂਟਡ ਟੀਮ ਆ ਜੋ AI ਨੂੰ ਯੂਜ਼ ਕਰਦੀ ਹੈਗੀ ਆ, ਉਹ ਹੀ ਜੋ ਆ ਕੰਪਨੀ ਦੇ ਵਿੱਚ ਰਹਿਣਗੇ, ਬਾਕੀ ਲੋਕ ਜੋ ਆ ਲੇ ਆਫ ਹੋ ਜਾਣਗੇ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੀ, ਇਹ FAA ਨੇ ਵੀਰਵਾਰ ਨੂੰ ਫੋਰਟ ਹੈਨਕੌਕ ਜੋ ਟੈਕਸਸ ਦਾ ਇੱਕ ਇਲਾਕਾ ਹੈ ਉਸ ਦੇ ਇਰਦ ਗਿਰਦ ਫਲਾਈਟਸ ਆ ਉਹ ਬੰਦ ਕਰ ਦਿੱਤੀਆਂ, 에ਅਰ ਸਪੇਸ ਨੂੰ ਬੰਦ ਕਰ ਦਿੱਤਾ ਸੀਗਾ। ਸੋ ਇਹ ਪਤਾ ਲੱਗਾ ਸੀਗਾ ਵੀ ਮਿਲਟਰੀ ਦੇ ਦੁਆਰਾ ਇੱਕ ਡਰੋਨ ਆ ਉਸ ਨੂੰ ਗਲਤੀ ਦੇ ਨਾਲ ਬਾਏ ਐਕਸੀਡੈਂਟ ਜਿਹੜਾ US ਦਾ ਹੀ ਇੱਕ ਡਰੋਨ ਸੀ ਉਸ ਨੂੰ ਜਿਹੜਾ ਸ਼ੂਟ ਡਾਊਨ ਕਰ ਦਿੱਤਾ ਸੀਗਾ। ਸੋ FAA ਨੇ ਇਹਤਿਆਤੀ ਤੌਰ ਦੇ ਉੱਤੇ ਉੱਥੇ ਜਿਹੜੀਆਂ ਫਲਾਈਟਸ ਆ ਫੋਰਟ ਹੈਂਕੌਕ ਦਾ ਜਿਹੜਾ ਇਲਾਕਾ ਪੈਂਦਾ ਆ ਵੀ ਉਸ ਨੂੰ ਬੰਦ ਕਰ ਦਿੱਤਾ ਸੀ, ਕਿਉਂਕਿ ਐਂਟੀ ਡਰੋਨ ਮਿਲਟਰੀ ਲੇਜ਼ਰ ਦੀ ਜਿਹੜੀ ਉੱਥੇ ਵਰਤੋਂ ਕੀਤੀ ਗਈ ਸੀ। ਉਹਨਾਂ ਨੂੰ ਇਹ ਸ਼ੱਕ ਸੀ ਜਾਂ ਇਹ ਡਰ ਸੀਗਾ ਵੀ ਇਹਦੇ ਨਾਲ ਕੋਈ ਹੋਰ ਜਿਹੜੇ ਸਿਸਟਮ ਆ ਉਸ ਦੇ ਉੱਤੇ ਜਿਹੜੀ ਆ ਜਾਂ ਹੋਰ ਪਲੇਨਸ ਨੂੰ ਜਿਹੜਾ ਉਹ ਨੁਕਸਾਨ ਜਿਹੜਾ ਨਾ ਪਹੁੰਚੇ ਹੈਗੇ। ਕੁਝ ਸਮਾਂ ਪਹਿਲਾਂ ਹੀ ਇੱਦਾਂ ਹੀ ਇੱਕ ਹੋਰ ਬਾਰਡਰ ਦੇ ਨਜ਼ਦੀਕ, ਮੈਕਸੀਕੋ ਦੇ ਬਾਰਡਰ ਦੇ ਨਜ਼ਦੀਕ ਉਹ ਵੀ ਏਅਰਪੋਰਟ ਨੂੰ ਬੰਦ ਜਿਹੜਾ ਉਹ ਕੀਤਾ ਗਿਆ ਸੀਗਾ। ਉਸ ਟਾਈਮ ਦੇ ਉੱਤੇ ਦੂਜੇ ਮੁਲਕ ਦੇ ਜਿਹੜੇ ਕਹਿੰਦੇ ਵੀ ਡਰੋਨ ਆ ਇਸ ਪਾਸੇ ਵੱਲ ਨੂੰ ਏਅਰ ਸਪੇਸ ਦੇ ਵਿੱਚ ਆਏ ਸੀ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਇਹਨਾਂ ਨੇ ਨਸ਼ਟ ਜਿਹੜਾ ਉਹ ਕਰ ਦਿੱਤਾ ਸੀਗਾ। ਸੋ 10 ਕੁ ਦਿਨ ਪਹਿਲਾਂ ਉਹ ਅਲ ਪਾਸੋ ਟੈਕਸਸ ਦੇ ਵਿੱਚ ਇਹ ਘਟਨਾ ਵਾਪਰੀ ਸੀ, ਪਰ ਉਹਨਾਂ ਨੇ ਬਾਅਦ ਦੇ ਵਿੱਚ ਕੋਰਸ ਜਿਹੜਾ ਉਹ ਰਿਵਰਸ ਕਰ ਦਿੱਤਾ ਸੀਗਾ ਤੇ ਅੱਜ ਜਿਹੜਾ ਫੋਰਟ ਹੈਨਕੌਕ ਦੇ ਨਜ਼ਦੀਕ ਇਹ ਡਰੋਨ ਦੇ ਨਾਲ ਸੰਬੰਧਿਤ ਇੱਕ ਹੋਰ ਘਟਨਾ ਵਾਪਰੀ ਆ। ਘਰਾਂ ਦੀ ਇੰਸ਼ੋਰੈਂਸ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਕਈ ਨਵੇਂ ਬਿੱਲ ਆ ਰਹੇ ਹੈਗੇ ਆ, ਕਿਉਂਕਿ ਲੋਕਾਂ ਨੂੰ ਜੋ ਫਾਇਰ ਵਾਲੇ ਏਰੀਏ ਆ ਉਹਨਾਂ ਦੇ ਵਿੱਚ ਇੰਸ਼ੋਰੈਂਸ ਮਿਲਣੀ ਬੜੀ ਔਖੀ ਹੋ ਰਹੀ ਹੈਗੀ ਆ। SB 1076 ਇਹ ਬਿੱਲ ਇੱਕ ਆ ਰਿਹਾ ਹੈਗਾ ਤੇ ਕਹਿੰਦੇ ਵੀ ਲਾਸ ਐਂਜਲਸ ਦੀਆਂ ਅੱਗਾਂ ਲੱਗਣ ਤੋਂ ਬਾਅਦ ਜੋ ਕੈਲੀਫੋਰਨੀਆ ਫੇਅਰ ਪਲਾਨ ਆ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜਿਹੜੀ ਆਪਣੀ ਇੰਸ਼ੋਰੈਂਸ ਕਰਾਈ ਆ, ਕਿਉਂਕਿ ਆਪਸ਼ਨ ਕੋਈ ਨਹੀਂ, ਸੋ ਉਹਨਾਂ ਨੂੰ ਦੋ ਪਾਲਿਸੀਆਂ ਲੈਣੀਆਂ ਪੈਂਦੀਆਂ, ਇੱਕ ਫੇਅਰ ਪਲਾਨ ਦੀ ਤਾਂ ਇੱਕ DIC। ਸੋ ਸੈਨੇਟ ਬਿੱਲ 877 ਇੱਕ ਇਹ ਵੀ ਆ ਰਿਹਾ, ਜਿਹਦੇ ਮੁਤਾਬਕ ਜੋ ਇੰਸ਼ੋਰ ਆ ਉਹਨਾਂ ਨੂੰ ਪਾਲਿਸੀ ਹੋਲਡਰਸ ਨੂੰ ਜੋ ਲਾਸ ਐਸਟੀਮੇਟ ਆ ਕਿੱਦਾਂ ਉਹ ਚ ਰਿਵੀਜ਼ਨ ਆ ਸਾਰਾ ਕੁਝ ਡਿਸਕਲੋਜ਼ ਕਰਨਾ ਪਊਗਾ, ਕਿਉਂਕਿ ਉਹ ਜਿਹੜੇ ਹਜੇ ਤੱਕ ਵੀ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਘਰ ਜੋ ਲਾਸ ਐਂਜਲਸ ਏਰੀਏ ਦੇ ਵਿੱਚ ਬਣੇ ਨਹੀਂ ਹੈਗੇ। SB 1076 ਇਹ ਜੋ ਆ ਇਹਦੇ ਮੁਤਾਬਕ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਉਹ ਤੁਹਾਨੂੰ ਹੁਣ ਰਿਫਿਊਜ਼ ਨਹੀਂ ਕਰ ਸਕਣਗੀਆਂ ਕਵਰੇਜ ਦੇਣ ਤੋਂ, ਕਿਉਂਕਿ ਜੋ ਇੱਕ ਨਵਾਂ ਲਾ ਸੈਟਅਪ ਕੀਤਾ ਗਿਆ ਉਸ ਨੂੰ ਸੈਟਅਪ ਕਰਨ ਦੇ ਲਈ। ਇਸੇ ਤਰ੍ਹਾਂ ਸੈਨੇਟਰ ਸ਼ਾਸ਼ਾ ਰੇਨੇ ਪਰੇਜ਼ ਉਹਨਾਂ ਨੇ SB 877 ਨੂੰ ਜਿਹੜਾ ਆ ਆਥਰ ਕੀਤਾ ਹੈਗਾ ਤੇ ਇਹਨੂੰ ਬੈਕ ਕਰ ਰਹੇ ਆ ਈਟਨ ਫਾਇਰ ਸਰਵਾਈਵਰਸ ਨੈਟਵਰਕ ਤੇ ਕੰਜ਼ਿਊਮਰ ਵਾਚਡੌਗ ਵਾਲੇ। ਸੋ ਦੋ ਬਿੱਲ ਜੋ ਆ ਇਹ ਆ ਰਹੇ ਆ ਤੇ ਇਸ ਵਾਰੀ ਇੰਸ਼ੋਰੈਂਸ ਕਮਿਸ਼ਨਰ ਵੀ ਚੇਂਜ ਹੋਣਾ ਹੈਗਾ। ਦੇਖਦੇ ਆ ਕਿ ਜਿਹੜਾ ਇਸ ਇੰਡਸਟਰੀ 'ਚ ਹੁੰਦਾ, ਪਰ ਬਹੁਤ ਬੁਰੀ ਸਿਚੁਏਸ਼ਨ ਆ, ਲੋਕਾਂ ਦੇ ਜਿਹੜੇ ਰੇਟ ਆ ਘਰਾਂ ਦੀ ਇੰਸ਼ੋਰੈਂਸ ਦੇ ਬਹੁਤ ਜ਼ਿਆਦਾ ਕੈਲੀਫੋਰਨੀਆ 'ਚ ਚੜ ਗਏ ਆ ਉੱਪਰ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜੀ, US ਤੇ ਈਰਾਨ ਦੇ ਤੀਜੇ ਦੌਰ ਦੀ ਜਿਹੜੀ ਗੱਲਬਾਤ ਆ ਉਹ ਖਤਮ ਹੋ ਚੁੱਕੀ ਆ, ਪਰ ਕਹਿੰਦੇ ਵੀ ਇਹ ਵੀ ਇੱਕ ਹਿਸਾਬ ਦੇ ਨਾਲ ਬੇਸਿੱਟਾ ਹੀ ਨਿਕਲੀ ਆ। ਕਿਸੇ ਸਾਂਝੇ ਪਲੇਟਫਾਰਮ ਦੇ ਉੱਤੇ ਜਾਂ ਸਾਂਝੀ ਗੱਲ ਦੇ ਉੱਤੇ ਦੋਨਾਂ ਧਿਰਾਂ ਦੀ ਸਹਿਮਤੀ ਨਹੀਂ ਬਣੀ ਹੈਗੀ। ਤੇ ਹੁਣ ਉੱਦਾਂ ਇਹ ਜਿਹੜਾ ਕਹਿੰਦੇ ਵੀ ਦੋਨਾਂ ਸਾਈਡਸ ਨੇ ਇਹ ਕਿਹਾ ਆ, ਦੋਨਾਂ ਮੁਲਕਾਂ ਨੇ ਵੀ ਸਿਗਨੀਫੀਕੈਂਟ ਪ੍ਰੋਗਰੈਸ, ਵੀ ਅੱਗੇ ਜਿਹੜਾ ਉਹ ਕਦਮ ਜ਼ਰੂਰ ਵਧਾਏ ਗਏ ਆ ਤੇ ਮੰਨੇ ਆ ਵੀ ਅਗਲੇ ਹਫਤੇ ਦੁਬਾਰਾ ਮੁਲਾਕਾਤ ਕੀਤੀ ਜਾਵੇਗੀ। ਓਮਾਨ ਦਾ ਜਿਹੜਾ ਫੋਰਨ ਮਿਨਿਸਟਰ ਆ ਜੋ ਮੀਡੀਏਟ ਕਰ ਰਹੇ ਆ ਇਸ ਪੂਰੀ ਗੱਲਬਾਤ ਦੇ ਵਿੱਚ ਭੂਮਿਕਾ ਨਿਭਾ ਰਹੇ ਆ ਵਿਚੋਲਗਰੀ ਦੀ, ਉਹ ਜਨੇਵਾ ਦੇ ਵਿੱਚ ਹੋਈ ਇਹਨਾਂ ਨੈਗੋਸ਼ੀਏਸ਼ਨ ਤੋਂ ਬਾਅਦ 'ਚ ਉਹਨਾਂ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ। ਸੋ ਕਹਿੰਦੇ ਵੀ ਕਾਫੀ ਲੰਮੀ ਤੇ ਕਾਫੀ ਸੀਰੀਅਸ ਇਸ ਤੀਜੇ ਰਾਊਂਡ ਦੀ ਜਿਹੜੀ ਗੱਲਬਾਤ ਆ ਉਹ
ਵਾਪਰੀ ਜਿਹੜੀ ਉਹ ਹੈਗੀ ਆ। ਸੋ ਨਿਊਕਲੀਅਰ ਟਾਕਸ ਇਹ ਉਹੀ ਹਰਜੋਤ ਸਿੰਘ ਜੀ ਨਿਊਕਲੀਅਰ ਡੀਲਸ ਵੱਲ ਨੂੰ ਹੁਣ ਟਰੰਪ ਹੁਣੀ ਉਸੇ ਨੂੰ ਉੱਥੇ ਹੀ ਪਹੁੰਚਣਾ ਚਾਹੁੰਦੇ ਆ ਜਿੱਥੋਂ ਇਹਨਾਂ ਨੇ ਇੱਕ ਡੀਲ ਦੇ ਵਿੱਚੋਂ ਅਮਰੀਕਾ ਤੇ ਈਰਾਨ ਨੂੰ ਕੱਢਿਆ ਸੀਗਾ। ਸੋ ਉਸ ਤੋਂ ਬਾਅਦ ਦੇ ਵਿੱਚ ਤਣਾਅ ਬਹੁਤ ਹੋਇਆ ਆ ਤੇ ਪਿਛਲੇ ਸਾਲ ਆਪਾਂ ਦੇਖਿਆ ਹੀ ਆ B2 ਬੰਬਰਸ ਦੇ ਨਾਲ ਨਿਊਕਲੀਅਰ ਫੈਸਿਲਿਟੀਜ਼ ਦੇ ਹਮਲਾ ਵੀ ਕੀਤਾ ਗਿਆ ਤੇ ਹੁਣ ਥੋੜੇ ਦਿਨ ਤੋਂ ਨੇਤਨਯਾਹੂ ਫਿਰ ਰੌਲਾ ਪਾਉਣ ਲੱਗਾ ਵੀ ਕੁਛ ਹੀ ਦਿਨਾਂ 'ਚ ਇਹਨਾਂ ਨੇ ਬੰਬ ਬਣਾ ਲੈਣਾ ਆ, ਇਸ ਲਈ ਹਮਲਾ ਕਰ ਦੋ। ਟਰੰਪ ਹੁਣੀ ਨਿੱਜੀ ਤੌਰ ਤੇ ਮੈਨੂੰ ਨਹੀਂ ਲੱਗਦਾ ਵੀ ਉਹ ਚਾਹ ਰਹੇ ਨੇ ਵੀ ਹਮਲਾ ਜਿਹੜਾ ਉਹ ਕੀਤਾ ਜਾਵੇ, ਪਰ ਉਹ ਕਾਫੀ ਜ਼ੋਰ ਪਾ ਰਹੇ ਆ। ਪਰ ਉਸੇ ਦਰਮਿਆਨ ਇਹਨਾਂ ਦੇ ਨਾਲ ਗੱਲਬਾਤ ਵੀ ਹੋ ਰਹੀ ਆ। ਈਰਾਨ ਦੇ ਫੋਰਨ ਮਿਨਿਸਟਰ ਅਰਗਾਚੀ ਉਹਨਾਂ ਨੇ ਫਿਰ ਕਿਹਾ ਵੀ ਗੁੱਡ ਪ੍ਰੋਗਰੈਸ ਹੋਈ ਆ ਨਿਊਕਲੀਅਰ ਇਸ਼ੂਜ਼ ਨੂੰ ਲੈ ਕੇ, ਸੈਂਕਸ਼ਨ ਰਿਲੀਫ ਨੂੰ ਲੈ ਕੇ, ਤੇ ਪਰ ਕਹਿੰਦੇ ਵੀ ਡਿਫਰੈਂਸਿਸ ਰਹੇ ਨੇ। ਟਰੰਪ ਐਡਮਿਨਿਸਟ੍ਰੇਸ਼ਨ ਨੇ ਅਜੇ ਤੱਕ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ। ਓਮਾਨ ਤੇ ਈਰਾਨ ਨੇ ਜਿਹੜਾ ਇਹ ਜ਼ਰੂਰ ਇਹੀ ਆਖਿਆ ਵੀ ਗੱਲਬਾਤ ਬੜੀ ਸੀਰੀਅਸ ਤੇ ਲੰਮੀ ਹੋਈ ਆ ਤੇ ਪ੍ਰੋਗਰੈਸ ਜਿਹੜੀ ਉਹ ਵਾਪਰੀ ਹੈਗੀ ਆ। ਸੋ ਡੈਮੋਕ੍ਰੇਟ ਪਾਰਟੀ ਦੇ ਲਾਅ ਮੇਕਰ ਜਿਹੜੇ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਆ ਉਹ ਕਹਿੰਦੇ ਵੀ ਅਗਲੇ ਹਫਤੇ ਵੋਟ ਕਰਾਉਣਾ ਚਾਹੁੰਦੇ ਆ ਇੱਕ ਬਿੱਲ ਦੇ ਉੱਤੇ ਵੀ ਜੇ ਕਿਤੇ ਈਰਾਨ ਦੇ ਉੱਤੇ ਟਰੰਪ ਹੁਣੀ ਹਮਲਾ ਕਰਨ ਦਾ ਫੈਸਲਾ ਵੀ ਲੈਂਦੇ ਆ ਵੀ ਉਸ ਤੋਂ ਪਹਿਲਾਂ ਕਾਂਗਰਸ ਦੀ ਅਪਰੂਵਲ ਉਹਨਾਂ ਨੂੰ ਲੈਣੀ ਪਵੇ। ਸੋ ਦੇਖਦੇ ਆ ਵੀ ਅੱਗੇ ਕੀ ਬਣਦਾ ਆ, ਪਰ ਅਗਲੇ ਹਫਤੇ ਇਹਨਾਂ ਦੋਨਾਂ ਧਿਰਾਂ ਨੇ ਦੁਬਾਰਾ ਮੁਲਾਕਾਤ ਦੇ ਲਈ ਹਾਮੀ ਰਜ਼ਾਮੰਦੀ ਜਤਾਈ ਹੈਗੀ ਆ। ਤੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1.36 ਰਹੇ ਆ, ਪਾਕਿਸਤਾਨ ਦੇ ਜੋ $279 ਤੇ 45 ਪੈਸੇ ਤੇ ਇੰਡੀਆ ਦੇ $90 ਤੇ 98 ਪੈਸੇ। ਤੇ ਮਾਰਕੀਟ ਦੇ ਵਿੱਚ ਜੇ ਹਰਜੋਤ ਸਿੰਘ ਜੀ ਦੱਸੀਏ ਤਾਂ ਅੱਜ ਡਾਓ ਜੋਨ 17 ਪੁਆਇੰਟ ਵੱਧ ਕੇ 49,499, S&P 37 ਪੁਆਇੰਟ ਘਟ ਕੇ 6909, ਨੈਸਡੈਕ 200 ਤੇ 74 ਪੁਆਇੰਟ ਘਟ ਕੇ 22,878 ਤੇ ਬੰਦ ਹੋਇਆ। ਸੋਨੇ ਦਾ ਭਾਅ $5209 ਪ੍ਰਤੀ ਟਰੋਏ ਆਉਂਸ ਚੱਲ ਰਿਹਾ। ਕੱਚੇ ਤੇਲ ਦੀ ਕੀਮਤ $65 ਪ੍ਰਤੀ ਬੈਰਲ। 10 ਈਅਰ ਯੀਲਡ 4% ਦੇ ਉੱਤੇ ਰਹੀ। ਬਿਟਕੋਇਨ 67,363 ਤੇ ਇਥੀਰੀਅਮ 2,000 ਤੇ $25 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਾਰਿਆਂ ਕੀ ਜੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।